ਇਹ ਇਸ ਕੰਮ ਵਾਸਤੇ ਤਾਲੀਮ ਜ਼ਰੂਰੀ ਆ ਵੀ ਬੰਦਾ ਪੜਿਆ ਹੋਵੇ ਯਾਰ। ਤੇ ਮੁਖਤਿਆਰ ਸਾਹਿਬ ਕਹਿੰਦੇ ਸੀ ਕੰਜਰੋ ਬੜਾ ਸ਼ੁਗਲੀ ਸਾਡੇ ਨਾਲ ਮਾਹੌਲ ਰੱਖਦੇ ਸੀ ਤੇ ਬਹੁਤ ਮਜ਼ਾ ਵੀ ਆਉਂਦਾ ਸੀ। तकरीबन 6 साल है काम सीखने। 6 साल ਦਾ ਅਰਸਾ ਇਹ ਜ਼ਿਆਦਾ यार ਕੰਮ भी ਹੁੰਦਾ आसान मशीन है ਤੇ ਲੰਬਾ ਲੈਂਥੀ ਕੰਮ ਆ। इस करके वो सस्ता काम सिखाने मैकेनिकल है। अस्सलाम वालेकुम दोस्तों, मैं ਤੁਹਾਡਾ ਆਪਣਾ ਬੇਲਾ ਮੁਗਲ ਗਾਰਡਨ ਵਾਲਾ। ਅੱਜ ਮੈਂ ਖੜਾ ਭਾਲਪੁਰ ਰੋਡ ਅੱਡਾ 13 ਸੋਲੰਗ ਤੇ। ਤੁਹਾਨੂੰ ਅੱਜ ਮਿਲਾਉਂਦੇ ਆ ਇੱਕ ਖਰਾਦ ਦੇ ਕੰਮ ਦੇ ਕਾਰੀਗਰ ਬੰਦੇ ਦੇ ਨਾਲ ਤੇ ਆਓ ਮਿਲਦੇ ਆ ਬਲਾਲ ਬਾਈ ਦੇ ਨਾਲ। ਸੋਹਣੇ ਸੱਜਣੋ, ਬਲਾਲ ਬਾਈ ਦੇ ਕੋਲ ਆ ਗਏ ਤੇ ਬਲਾਲ ਬਾਈ ਦੇ ਨਾਲ ਗੱਲਾਂ ਕਰਾਂਗੇ। ਮੈਂ ਦੱਸਦਾ ਕਿ ਬਲਾਲ ਬਾਈ ਰਿਸ਼ਤੇਦਾਰੀ ਦੇ ਵਿੱਚ ਮੇਰੇ ਬਰਾਦਰ ਨੂੰ ਲਾ ਵੀ ਲੱਗਦੇ ਆ। ਬਲਾਲ ਸਾਹਿਬ ਕੀ ਹਾਲ ਚਾਲ ਹੈ? ठीक ठाक ਠੀਕ ਹੋ? ਵਧੀਆ। ਤੁਹਾਡੇ ਕੋਲ ਆਏ ਹਾਂ ਤੁਹਾਡੀ ਦੁਕਾਨ ਤੇ जी जी ਤੁਹਾਡੇ ਹਨਾ ਕੰਮ ਦੇ ਬਾਰੇ ਜਾਣਕਾਰੀ ਲੈਣ ਆਏ ਆ। ਸਾਨੂੰ ਦੱਸੋਗੇ ਤੁਸੀਂ ਕਿ ਆ ਜਿਹੜਾ ਕੰਮ ਕਰਦੇ ਹੋ ਖਰਾਦ ਦਾ ਹਨਾ, ਇਹ ਕਿਹੜੀ ਚੀਜ਼ ਦਾ ਖਰਾਦ ਦਾ ਕੰਮ ਕਰਦੇ ਹੋ? जी मोटरसाइकिल लैंड का सारा मोटरसाइकिल लैंड ਬਈ सीडी वंड पे हो गया चैना हो गई। ਵੀ ਕੋਈ ਵੀ ਕਾइंड ਕਿਸਮ ਹੋਗੀ जी ਮੋਟਰਸਾਈਕਲ जी ਦੀ? बिल्कुल बिल्कुल ਠੀਕ ਹੋ ਗਿਆ ਵੀ ਓਵਰਆਲ ਮੋਟਰਸਾਈਕਲ ਦੀ ਖਰਾਦ ਦਾ ਹੀ ਕੰਮ ਕਰਦੇ ਆ, ਕਿਉਂਕਿ ਖਰਾਦ ਦਾ ਕੰਮ ਤਾਂ ਹੋਰ ਵੀ ਵੱਡੀਆਂ ਮਸ਼ੀਨਾਂ ਦਾ ਵੀ ਹੁੰਦਾ, बिल्कुल बिल्कुल सही है। ਟਰੈਕਟਰਾਂ ਦਾ ਹੋ ਗਿਆ, ਉਹਦੇ ਪਰੇ ਹੋ ਗਿਆ। ਤੇ ਸਭ ਤੋਂ ਪਹਿਲਾਂ ਬਲਾਲ ਭਾਈ ਇਹ ਦੱਸੋ ਕਿ ਸ਼ੁਰੂ ਕਿਦੋਂ ਕੀਤਾ ਮਕਸਦ ਇਹ ਕੰਮ ਸਿੱਖਣਾ? ਕਿੰਨੀ ਉਮਰ ਦੇ ਵਿੱਚ ਕੀਤਾ ਹਨਾ? ਤੂੰ ਕਿੰਨੇ ਅਰਸੇ ਸਿੱਖ ਗਿਆ? ਆਪਣਾ ਕੰਮ ਕਿਦੋਂ ਦਾ ਸਟਾਰਟ ਕੀਤਾ ਖੜਾ? अरे भाई तकरीबन 10 साल हो गए काम सीख रहे हैं। ਬਈ ਕਿੰਨੇ ਉਮਰ ਕਿੰਨੀ ਸੀ ਤੂੰ ਕੰਮ ਸਿੱਖਣ उम्र ਲੱਗਿਆ? सीखी तकरीबन 13 साल 13 ਸਾਲ ਦੀ ਉਮਰ से ਠੀਕ ਹੋ ਗਿਆ। जी ਫਿਰ ਕਿੰਨਾ ਅਰਸਾ ਲਾਇਆ ਤੂੰ ਕੰਮ ਸਿੱਖਣ ਦੇ ਵਿੱਚ? तकरीबन 6 साल है काम सीखने। 6 ਸਾਲ ਦਾ ਅਰਸਾ। ਇਹ ਜ਼ਿਆਦਾ ਨਹੀਂ ਹਾਂਜੀ। ਨਾ? ਕਿੰਨਾ ਹੀ ਲੱਗਦਾ ਇਸ ਕੰਮ ਦੇ ਵਿੱਚ? नहीं नहीं इन्ना का आराम लग जाता है। ਠੀਕ ਹੋ ਗਿਆ। ते ਤੇ ਆਪਣਾ ਕੰਮ ਕਿਦੋਂ ਦਾ ਕਰ ਰਿਹਾ ਤੂੰ? अपना काम अल्हम्दुलिल्लाह 3 साल हो गया अपना काम कर रहे हैं। 3 ਸਾਲ ਹੋ ਗਏ ਆ ਬਲਾਲ ਬਾਈ ਹਾਂਜੀ। ਆਪਣਾ ਕੰਮ ਕਰ ਰਿਹਾ। ਤੇ ਗੱਲ ਕਰਦੇ ਹਾਂ ਬਲਾਲ ਬਾਈ ਦੀ ਮਸ਼ੀਨਾਂ ਦੇ ਬਾਰੇ। ਠੀਕ ਹੈ, ਤੇ ਮਸ਼ੀਨਾਂ ਦਾ ਬਾਰੇ ਬਾਈ ਇੰਟਰੋਡਕਸ਼ਨ ਕਰਾਉਂਦਾ। ਬਸ ਦੱਸੋ ਆ ਜਿਹੜੀਆਂ ਮਸ਼ੀਨਾਂ ਹਨ, 4-5 ਮਸ਼ੀਨਾਂ ਪਈਆਂ, ਹਾਂਜੀ। ਸਭ ਤੋਂ ਵੱਡੀ ਮਸ਼ੀਨ ਆ ਜੇ ਬਲਾਲ ਬਾਈ, ਇਹਦਾ ਨਾਮ ਕੀ ਆ? ਇਹ ਕਿਹੜੀ ਕੰਪਨੀ ਦੀ ਆ? ये अली भी खराब मशीन है। ਇਹਦਾ ਨਾਮ ਆ ਖਰਾਦ ਮਸ਼ੀਨ। हाँ जी ਤੇ ਕੀ ਕੰਮ ਲੈਣੇ ਹੋ ਤੂੰ? ਕਿਹੜੀ ਟਾਈਪ ਦਾ अली भी ਮੋਟਰਸਾਈਕਲ ये ਦਾ ਖਰਾਦ? खराब मशीन है मोटरसाइकिल का सारा आल डुअल काम इधर तो है। ਬਈ हाँ जी ਇਹਨਾਂ ਤੋਂ ਜ਼ਿਆਦਾ ਕੰਮ ਇਹ ਤੋਂ ਹੀ ਹੁੰਦਾ जी जी बिल्कुल। ਵੀ ਇਹ ਨਾਮ ਹੀ ਹੋਣ ਅਗਰ? ये अगर नाम है मोटरसाइकिल का काम इतने हो जाता है। ਠੀਕ ਆ, ਕਿਉਂਕਿ ਮੈਨੂੰ ਲੱਗਦਾ ਕਿ ਤੁਸੀਂ ਆ ਮਸ਼ੀਨਾਂ ਬਾਅਦ ਚ ਲਈਆਂ, ਪਹਿਲਾਂ ਇਹ ਤੇ ਹੀ ਕੰਮ ਚਲਾਈ ਗਏ। बिल्कुल बिल्कुल सही है। ਠੀਕ ਹੋ ਗਿਆ। ਇਹ ਕਿੰਨੇ ਦੀ ਲਈ ਸੀ? ਨਿਊ ਲਈ ਸੀ? नहीं अली भाई यूज से ली है। ਇਹ ਨਿਊ ਵੀ ਮਿਲ ਜਾਂਦੀ ਹੈ ਤੇ ਯੂਜ਼ ਚੋਂ ਵੀ ਮਿਲ ਜਾਂਦੀ? बिल्कुल बिल्कुल ਮਕਸਦ ਕਿ ਸੈਕੰਡ ਹੈਂਡ ਮਿਲ ਜਾਂਦੀ ਹੈ ਨਾ, ਹਾਂਜੀ। ਕਿਉਂਕਿ ਨਵੀਂ ਤਾਂ ਬਹੁਤ ਮਹਿੰਗੀ ਹੋਊਗੀ। नवी महंगी वाली है। ਕਿੰਨੇ ਦੀ ਲਈ ਸੀ ਯੂਜ਼ ਦੇ ਵਿੱਚ ਤੁਸੀਂ? यूज चली भाई ले सी 2.5 लाख रुपए ली सी। ਇਹ 2.5 ਲੱਖ ਦੀ ਬਲਾਲ ਬਾਈ ਨੇ ਯੂਜ਼ ਦੇ ਵਿੱਚ ਲਈ ਸੀ। ਤੇ ਹੁਣ ਨਵੀਂ ਕਿੰਨੇ ਦੀ ਹੋਊਗੀ ਅਗਰ ਕੋਈ ਨਵਾਂ ਲੈਣਾ ਚਾਹਵੇ? नवी जो एस्टम वाली भाई 6 लाख रुपए दी है। ਨਵੀਂ ਬਹੁਤ ਮਹਿੰਗੀ ਆ ਸੋਹਣੇ ਸੱਜਣੋ, 6 ਲੱਖ ਰੁਪਏ ਦੀ ਆ। ਤੇ ਬਲਾਲ ਬਾਈ ਕੋਲ ਹੋਰ ਮਸ਼ੀਨਾਂ ਦੇ ਬਾਰੇ ਪੁੱਛਦੇ ਆ, ਜੇ ਤੂੰ ਖਰਾਦ ਦਾ ਕੰਮ ਕਰਦੇ ਉਹਨਾਂ ਦਾ ਨਾਮ ਵੀ ਪੁੱਛਦੇ ਆ। ਤੇ ਬਲਾਲ ਬਾਈ ਆਹ ਮਸ਼ੀਨ ਵੀ ਪਈ ਹੈ ਤੁਹਾਡੇ ਕੋਲ, जी जी ਇਹ ਮਸ਼ੀਨ ਤੋਂ ਕਿਹੜਾ ਕੰਮ ਲੈਂਦੇ ਹੋ? अली भी एक पालिश मशीन है। सिलेंडर जरा मोटरसाइकिल लेंदा सिलेंडर नहीं होंदा पालिश करना वास्ते। ਅੱਛਾ। जी ਤੇ ਇਹਦਾ ਨਾਂ ਕੀ ਆ? अली भी पालिश मशीन है। ਬਸ ਇਹ ਉਹੀ ਨਾਮ ਹੈ? हाँ जी ਠੀਕ ਹੈ। बस ਇਹਦੀ ਕਿੰਨੀ ਪ੍ਰਾਈਸ ਹੈ? ਨਵੀਂ ਲੱਗਦੀ ਮੈਨੂੰ ਇਹ। अली भी एस्टम दे ये लाख रुपए दी है। ਲੱਖ ਦੀ ਹੋਗੀ। ਅੱਛਾ ਜੀ, ਆਹ ਮਸ਼ੀਨ ਦਾ ਸਾਨੂੰ ਬਾਰੇ ਦੱਸੋ ਕਿ ਆਹ ਮਸ਼ੀਨ ਦਾ ਕੀ ਨਾਮ ਆ? अली भी बोरिंग मशीन है। ਇਹ ਬੋਰਿੰਗ ਮਸ਼ੀਨ ਆ ਤੇ ਇਹਦੀ ਕਿੰਨੀ ਪ੍ਰਾਈਸ ਆ? ਤੇ ਇਹ ਤੋਂ ਕਿਹੜਾ ਕੰਮ ਵੀ ਬੋਰ ਦਾ ਕੰਮ ਹੀ ਆਉਂਦਾ? हाँ जी हाँ जी बोरिंग का काम होता है मोटरसाइकिल का सिलेंडर बोर होएगा। ਹਾਂ ਠੀਕ ਹੋ ਗਿਆ। ਤੇ ਆਹ ਛੋਟਾ ਜਿਹਾ ਪੁਰਜ਼ਾ ਖੜਾ ਯਾਰ ਥੱਲੇ ਨੂੰ, ਇਹਦੇ ਬਾਰੇ ਹਮ ਇੱਧਰ ਲੈ ਕੇ ਆਓ ਬਲਾਲ ਭਾਈ, ਇਹ ਤੇ ਦੱਸੋ ਇਹ ਕਿਹੜੀ ਮਸ਼ੀਨ ਆ? ये बड़ा मशीन है भाई। ਇਹ ਕਿੰਨੇ ਦੀ? ਇਹ ਸਸਤੀ ਜਿਹੀ ਲੱਗਦੀ ਹੈ। ये तकरीबन 20000 रुपए आएगी। ਆਹ 20000 ਦੀ ਮਸ਼ੀਨ ਆ। हाँ जी ਇਹ 20000 ਵੀ ਬਹੁਤ ਹੁੰਦਾ ਆਮ ਬੰਦੇ ਵਾਸਤੇ। बिल्कुल। ਸੋ ਅੱਗੇ ਆਓ ਬਲਾਲ ਭਾਈ, ਇਸ ਮਸ਼ੀਨ ਦੇ ਬਾਰੇ ਦੱਸੋ ਕਿ ਆਹ ਕਿਹੜੀ ਮਸ਼ੀਨ ਹੈ? अली भाई ये प्रेस मशीन है। ਹੂੰ ये ते मोटरसाइकिल शाख भी सीधे हो सकते हैं, स्लीप प्रेस हो सकती है। ਠੀਕ ਹੈ। ਤੇ ਇਹ ਸ਼ਾਖਾਂ ਦਾ ਵੀ ਕੰਮ ਹੁੰਦਾ ਖਰਾਦ ਦੇ ਰਿਲੇਟਡ? हाँ जी बिल्कुल बिल्कुल। ਜਿੱਦਾਂ ਦੇਖੋ ਹੁੰਦਾ ਨਾ ਪ੍ਰੋਪਰ ਸ਼ਾਖਾਂ ਦਾ ਕੰਮ ਬਾਹਰ ਦੁਕਾਨਾਂ हाँ ਹੁੰਦੀਆਂ, जी हाँ जी ਤੁਸੀਂ ਉਹ ਵੀ ਕਰ ਲਓ। वो भी आल डुअल सारा काम होता है। ਆਹ ਜਿਹੜੀ ਮੋਟਰ ਲੱਗੀ ਆ ਇਹ ਕਿਹੜਾ अली ਕੰਮ ਹੁੰਦਾ? भाई सान मशीन है। ਹੂੰ ਇਹਦੇ ਉੱਤੇ ਸਪਾਈਸ ਵੀ ਹੁੰਦੀ ਹੈ, ਕੋਈ ਟੂਲ ਤਾਰ ਵਗੈਰਾ ਲਗਾਈਏ। ਠੀਕ ਹੈ। ਹਾਂਜੀ ਅੱਛਾ, ਹੁਣ ਗੱਲ ਕਰਦੇ ਹਾਂ ਬਲਾਲ ਬਾਈ ਦੇ ਨਾਲ, ਕਿਉਂਕਿ ਮਸ਼ੀਨਾਂ ਦਾ ਇੰਟਰੋਡਿਊਸ ਹੋ ਗਿਆ ਤੁਹਾਡੇ ਸਾਹਮਣੇ। ਇਹ ਬਹੁਤ ਮਹਿੰਗੀਆਂ ਮਸ਼ੀਨਾਂ ਯਾਰ। ਅੱਛਾ ਬਲਾਲ ਬਾਈ, ਤੁਸੀਂ ਤੁਹਾਡੀ ਅਗਰ ਤਾਲੀਮ ਦੀ ਗੱਲ ਕਰੀਏ, ਇਹ ਇਸ ਕੰਮ ਵਾਸਤੇ ਤਾਲੀਮ ਜ਼ਰੂਰੀ ਆ ਵੀ ਬੰਦਾ ਪੜਿਆ ਹੋਵੇ ਯਾਰ? ਨਹੀਂ ਨਹੀਂ ਇਹਦੇ ਵਿੱਚ ਬਣਾ 5 ਤੇ ਬੜੇ ਹੋਣਾ ਚਾਹੀਦਾ। ਤੇ ਘੱਟੋ ਘੱਟ 5 ਹੋਵੇ? ਹਾਂਜੀ ਠੀਕ ਆ। ਅੱਛਾ, ਹੋਰ ਸਵਾਲ ਪੁੱਛਦੇ ਹਾਂ ਬਲਾਲ ਬਾਈ ਦੇ ਕੋਲੋਂ ਕਿ ਬਲਾਲ ਬਾਈ ਤੁਸੀਂ ਹਨਾ ਜਦੋਂ ਸਿੱਖ ਲਿਆ ਕੰਮ, ਜੀ ਕੰਮ ਆਪਣਾ ਸਟਾਰਟ ਕਰਨ ਲੱਗੇ, ਹਾਂਜੀ ਤੇ ਜ਼ਾਹਰੀ ਗੱਲ ਆ ਕਿ ਉਸਲੀ ਮਸ਼ੀਨਾਂ ਬਹੁਤ ਮਹਿੰਗੀਆਂ ਹੈ। ਬਿਲਕੁਲ ਇਹ ਬਿਲਕੁਲ ਕਿੱਦਾਂ ਮੈਨੇਜ ਕੀਤਾ? ਵੀ ਔਖੇ ਹੋਏ ਸੀ ਮਸ਼ੀਨਾਂ ਲੈਣੀਆਂ ਪਈਆਂ, ਕਿੱਦਾਂ ਲਈਆਂ ਇਹ ਦੱਸੋ ਜ਼ਰਾ ਸਾਨੂੰ। ਬਿਲਕੁਲ ਹਲੇ ਬਈ ਅੱਖਾਂ ਦਾ ਹੋਣਾ ਬੰਦੇ ਇੱਕ ਦਫਾ ਲੈਣ ਵਾਸਤੇ। ਹਾਂ
ਬਈ ਵਾਵਾ ਪੈਸੇ ਲੱਗ ਗਏ ਹੁਣ ਬਾਬਾ ਬਿਲਕੁਲ ਬਿਲਕੁਲ ਸਹੀ ਹੈ। ਤੇ ਅਗਰ ਆਪਾਂ ਤੁਹਾਡੇ ਸ਼ਾਗਿਰਦਾਂ ਦੀ ਗੱਲ ਕਰੀਏ ਹਾਂਜੀ ਕਿ ਸ਼ਾਗਿਰਦ ਵੀ ਇਸ ਕੰਮ ਵਿੱਚ ਹੁੰਦੇ ਆ, ਬਿਲਕੁਲ ਬਿਲਕੁਲ। ਕਿੰਨੇ ਸ਼ਾਗਿਰਦ ਆ ਤੁਹਾਡੇ ਕੋਲ ਇਸ ਟਾਈਮ? ਹਲੇ ਵੀ ਇਸ ਟਾਈਮ ਦੇ ਇੱਕ ਹੀ ਹੋਦਾ। ਇੱਕੋ ਸ਼ਾਗਿਰਦ ਆ? ਹਾਂਜੀ ਕਿਦਾਂ ਉਹਨੂੰ ਫੈਂਟ ਫੁੰਟ ਕੇ ਲਾਉਣਾ ਜਾਂ ਪਿਆਰ ਦੇ ਨਾਲ ਰੱਖਿਆ ਹੋਇਆ? ਬਿਲਕੁਲ ਹੋ ਜਾਂਦਾ ਹਨਾ। ਹੋ ਜਾਂਦਾ ਏਦਾਂ ਦੇ ਕੰਮ 'ਚ ਯਾਰ ਕਰਨੀ ਪੈਂਦੀ ਸਖਤੀ ਸਹੀ ਗੱਲ ਹੈ। ਤੇ ਨਰਮੀ ਵੀ ਕਰਨੀ ਪੈਂਦੀ ਹੈ। ਸੋ ਸਖਤੀ ਨਾਲ ਹੀ ਕੰਮ ਸਿੱਖਦਾ ਬੱਚਾ। ਹਾਂ, ਇੱਕ ਸਭ ਤੋਂ ਵੱਡਾ ਸਵਾਲ ਮੈਂ ਤੇਰੇ ਕੋਲ ਪੁੱਛੂੰਗਾ, ਅਹਿਮ ਸਵਾਲ। ਆਹ ਕੰਮ ਦੇ ਵਿੱਚ ਲੋਕੀ ਬਹੁਤ ਘੱਟ ਬੱਚਿਆਂ ਨੂੰ ਸਿਖਾਉਂਦੇ ਆ, ਕਿਉਂ ਸਿਖਾਉਂਦੇ ਆ? ਵੀ ਆਹ ਕੰਮ ਕਹਿੰਦੇ ਲੰਬਾ ਲੈਂਥੀ ਕੰਮ ਆ। ਨਹੀਂ ਨਹੀਂ ਐਡੀ ਉਹ ਕਹਿੰਦੇ ਕਿ ਇਸ ਵਾਰ ਮਸ਼ੀਨਾਂ ਨੇ ਬਹੁਤ ਮਹਿੰਗੀਆਂ ਹੋ ਗਈਆਂ, ਇਸ ਕਰਕੇ ਉਹ ਸਸਤਾ ਕੰਮ ਸਿਖਾ ਦਿੰਦੇ ਮਕੈਨੀਕਲ ਦਾ। ਵੀ ਬਾਜ਼ਾਰ ਨਾਲ ਸਸਤੇ ਆਏ ਤੇ 50,000 ਦੁਕਾਨ ਲੱਗ ਜਾਂਦੀ ਹੈ। ਵੀ ਇਲੈਕਟ੍ਰੀਕਲ ਦਾ ਕੰਮ ਤੇ ਮਕੈਨੀਕਲ ਮੋਟਰ ਮਕੈਨਿਕ ਸਿਖਾ ਦਿੰਦੇ ਆ। ਬਿਲਕੁਲ ਬਿਲਕੁਲ ਠੀਕ ਹੋ ਗਿਆ। ਤੇ ਖਾਦ ਦੁਕਾਨ ਵਾਸਤੇ 10-12 ਲੱਖ ਰੁਪਏ ਚਾਹੀਦਾ ਹੁੰਦਾ ਇਹਦੇ ਵਾਸਤੇ ਹਨਾ। ਹਾਂਜੀ ਠੀਕ ਹੋ ਗਿਆ। ਤੇ ਸੁਣੋ ਸੱਜਣੋ, ਇਹ ਵਾਕਈ ਮਸ਼ੀਨਰੀ ਮਹਿੰਗੀ ਆ। ਅੱਜ ਕੱਲ ਦੇ ਲੋਕ ਵਾਲਦੈਨ ਆਪਣੇ ਬੱਚਿਆਂ ਨੂੰ ਖਰਾਬ ਕੰਮ ਤੇ ਘੱਟ ਹੀ ਪਾ ਰਿਹਾ, ਕਿਉਂਕਿ ਸਿੱਖ ਤਾਂ ਜਾਂਦਾ ਬੱਚਾ 4 ਸਾਲ ਲਾਊਗਾ, ਹੱਦ 5 ਸਾਲਾਂ ਦੇ ਵਿੱਚ ਸਿੱਖ ਜੂਗਾ। ਪਰ ਜਦੋਂ ਮਸ਼ੀਨਾਂ ਲੈ ਕੇ ਕਾਰੋਬਾਰ ਸ਼ੁਰੂ ਕਰਨ ਦੀ ਵਾਰੀ ਆਉਂਦੀ ਆ ਤੇ ਉੱਥੋਂ ਕੰਨੀ ਮਾਰਦੇ ਆ ਕਿ ਮਸ਼ੀਨਾਂ ਨਹੀਂ ਲੈ ਕੇ ਦੇ ਸਕਦੇ, ਫਿਰ ਉਹ ਇਸ ਕੰਮ ਤੋਂ ਥੋੜਾ ਪਿੱਛੇ ਹਟ ਰਿਹਾ। ਸੋ ਗੱਲ ਹੋਰ ਅੱਗੇ ਕਰਦੇ ਆ ਬਲਾਲ ਬਾਈ ਦੇ ਕੋਲੋਂ। ਬਲਾਲ, ਅੱਛਾ ਮੈਂ ਇੱਕ ਸ਼ਾਗਿਰਦਾਂ ਦੇ ਬਾਰੇ ਗੱਲ ਕਰੂੰਗਾ। ਬਲਾਲ ਬਾਈ ਵੀ ਖੜੇ ਆ ਕੋਲ, ਇਹਨਾਂ ਦਾ ਵੀ ਇੱਕ ਸ਼ਾਗਿਰਦ ਹੈ। ਕਿ ਮੈਂ ਉਸਤਾਦ ਲੋਕਾਂ ਨੂੰ ਗੱਲ ਕਰਨ ਲੱਗਿਆ, ਯਾਰ ਤੁਹਾਡੇ ਅੱਗੇ ਮੰਨਤ ਕਰਦਾ ਮੈਂ, ਜੇ ਸ਼ਾਗਿਰਦਾਂ ਨਾ ਯਾਰ ਸ਼ਾਗਿਰਦਾਂ ਦੇ ਥੋੜਾ ਤਵੱਜੋ ਦਿਆ ਕਰੋ, ਇਹਨਾਂ ਨੂੰ ਥੋੜੀ ਤਵੱਜਾ ਤਾਂ ਦਿਓ। ਇਹਨਾਂ ਦਾ ਜਿਹੜਾ ਟਾਈਮ ਆ ਨਾ ਯਾਰ, ਇਹ ਟਾਈਮ ਬਹੁਤ ਕੀਮਤੀ ਟਾਈਮ ਆ। ਇਹਨਾਂ ਦੇ ਮਾਂ ਪਿਓ ਹਨਾ ਬਹੁਤ, ਮੈਂ ਸਮਝਦਾ ਬਹੁਤ ਔਖੇ ਹੋ ਕੇ ਇਹਨਾਂ ਨੂੰ ਲੀੜਾ ਕੱਪੜਾ ਜੁੱਤੀ ਖਾਣਾ ਖਵਾ ਕੇ ਘਰੋਂ ਭੇਜਦੇ ਆ ਬਈ ਸਾਡਾ ਪੁੱਤ ਹਨਾ ਕੰਮ ਸਿੱਖਣ ਜਾ ਰਿਹਾ। ਸੋ ਅੱਗੇ ਉਸਤਾਦ ਲੋਕ, ਕਈ ਉਸਤਾਦ ਲੋਕ, ਸਾਰਿਆਂ ਦਾ ਮੈਂ ਨਾਮ ਨਹੀਂ ਲੈਂਦਾ, ਕਈ ਏਦਾਂ ਕਰਦੇ ਕਿ ਉਹਨਾਂ ਨੂੰ ਕੰਮਾਂ ਕਰਨ ਹੋਰਾਂ ਕੰਮਾਂ 'ਚ ਲਾਈ ਰੱਖਦੇ ਆ, ਚਾਹ ਲੈ ਆ, ਰੋਟੀ ਲੈ ਆ। ਇਹ ਵੀ ਕਿਸੇ ਹੱਦ ਤੱਕ ਹੁੰਦਾ, ਠੀਕ ਆ। ਪਰ ਅਗਰ ਜਿਹੜਾ ਕੰਮ ਮੈਂ ਸਮਝਦਾ, ਜਿਹੜਾ ਤੁਸੀਂ ਕੰਮ ਅਗਲਾ ਬੱਚਾ ਹਨਾ ਤੁਹਾਡਾ ਸ਼ਾਗਿਰਦ 8 ਦਿਨਾਂ 'ਚ ਇੱਕ ਸਟੈਪ ਸਿੱਖ ਰਿਹਾ, ਤੁਸੀਂ ਉਹਨੂੰ ਉਹ ਤੋਂ ਬਾਅਦ ਦੂਜਾ ਸਟੈਪ ਸਿਖਾ ਦੋਗੇ ਤਾਂ ਉਹ ਜਲਦੀ ਹਨਾ ਕਰ ਜੂਗਾ। ਅਗਰ ਇੱਕ ਸਟੈਪ ਤਾਂ ਸਿੱਖ ਰਿਹਾ 8 ਦਿਨਾਂ 'ਚ, ਪਰ ਤੁਸੀਂ ਉਹਨੂੰ ਮਹੀਨਾ ਡੇਢ ਲਗਾ ਰਹੇ ਹੋ ਇੱਕੋ ਸਟੈਪ ਤੇ, ਸੋ ਇਹ ਜ਼ਿਆਦਤੀ ਮੈਂ ਸਮਝਦਾ, ਬੱਚੇ ਨਾਲ ਜ਼ਿਆਦਤੀ ਹੈ। ਬੱਚੇ ਦਾ ਟਾਈਮ ਵੀ ਜ਼ਾਇਆ ਕਰ ਰਹੇ ਹੋ ਤੇ ਇਹਦਾ ਟਾਈਮ ਵੀ ਜ਼ਿਆਦਾ ਲੱਗੂਗਾ। ਕੋਸ਼ਿਸ਼ ਕਰੋ ਜਿੱਥੇ ਬੱਚਾ 4 ਸਾਲਾਂ ਦੇ ਵਿੱਚ ਕੰਮ ਸਿੱਖਦਾ ਤੁਸੀਂ ਹਨਾ ਉਹਨੂੰ 2 ਸਾਲਾਂ ਦੇ ਵਿੱਚ ਸਿਖਾ ਦਿਓ। ਇਹ ਮੈਂ ਸਮਝਦਾ ਇੱਕ ਤਰ੍ਹਾਂ ਦਾ ਹਨਾ ਸਦਕਾ ਜਾਰਿਆ ਵੀ ਹੋਊਗਾ ਤੇ ਉਹ ਕੱਲ ਨੂੰ ਹਨਾ ਟਾਈਮ ਸਿਰ ਰੋਜ਼ਗਾਰ ਬਣ ਕੇ ਆਪਣੇ ਭਰਾ, ਛੋਟੇ ਭੈਣਾਂ ਭਰਾਵਾਂ ਦਾ, ਮਾਂ ਪਿਓ ਦਾ ਸਹਾਰਾ ਵੀ ਬਣ ਜਾਊਗਾ। ਤੇ ਬਲਾਲ ਭਾਈ ਜੀ ਜੀ, ਗੱਲਾਂ ਤੁਹਾਡੇ ਨਾਲ ਹੋਈਆਂ ਮਸ਼ੀਨਾਂ ਦੇ ਬਾਰੇ, ਮਾਸ਼ਾਅੱਲਾ ਤੁਹਾਡਾ ਕੰਮ ਠੀਕ ਆ, ਰੋਜ਼ੀ ਸਹੀ ਲੱਗੀ ਹੋਈ ਹੈ, ਕੰਮ ਠੀਕ ਆਉਂਦਾ। ਕੰਮ ਦਾ ਕਿੱਦਾਂ ਵੀ ਕੰਮ ਵੀ ਲੱਗਦਾ ਜਾਂ ਬੰਦਾ ਵਿਹਲਾ ਨਹੀਂ ਨਹੀਂ ਸ਼ੁਕਰ ਅਲਹਮਦੁਲਿਲਾ ਕੰਮ ਬਹੁਤ ਹੈ। ਠੀਕ ਹੋ ਗਿਆ। ਹਾਂਜੀ ਮੈਂ ਇੱਕ ਹੋਰ ਗੱਲ ਕਰੂੰਗਾ, ਵਾਲਿਦੈਨ ਨੂੰ ਇੱਕ ਮੈਸੇਜ ਦੇਣਾ ਚਾਹੂੰਗਾ ਕਿ ਬੱਚੇ, ਸਾਰੇ ਬੱਚੇ ਮਿਹਨਤੀ ਹੁੰਦੇ ਆ, ਜ਼ਹੀਨ ਵੀ ਹੁੰਦੇ ਆ। ਸੋ ਪਰ ਇਹ ਦੇਖਣਾ ਹੁੰਦਾ ਕਿ ਬੱਚੇ ਕੋਈ ਪੜ੍ਹਾਈ ਦੇ ਵਿੱਚ ਜ਼ਹੀਨ ਹੁੰਦੇ ਆ, ਕੋਈ ਕੰਮ ਕਾਰ ਵਾਲਾ ਉਹਨਾਂ ਦਾ ਜ਼ਿਹਨ ਹੁੰਦਾ ਉਹ ਪੜ੍ਹਾਈ ਵਾਲ। ਪਰ ਅਸੀਂ ਕੀ ਕਰਨੇ ਆ, ਅਸੀਂ ਪੇਰੈਂਟਸ ਅਸੀਂ ਕਰਦੇ ਆ ਵੀ ਯਾਰ ਅਗਰ ਇਹਨੂੰ ਜ਼ਬਰਦਸਤੀ ਜ਼ੋਰ ਜ਼ਬਰਦਸਤੀ ਹੈ ਨਾ ਉਹਨੂੰ ਅਸੀਂ ਪੜ੍ਹਾਈ ਦੇ ਵੱਲ ਲੈ ਕੇ ਜਾਂਦੇ ਆ ਕਿ ਪੜ੍ਹੇ, ਜਦਕਿ ਉਹ ਪੜ੍ਹਨਾ ਨਹੀਂ ਚਾਹੁੰਦਾ, ਉਹ ਕੰਮ ਚਾਹੁੰਦਾ ਹੈ, ਕਿਉਂਕਿ ਉਹਦਾ ਜ਼ਿਹਨ ਡਿਫਰੈਂਟ ਹੁੰਦੇ ਆ ਹਰ ਬੱਚਿਆਂ ਦੇ, ਠੀਕ ਹੈ। ਸੋ ਇਹ ਪੇਰੈਂਟਸ ਨੂੰ ਡਿਸੀਜਨ ਲੈਣਾ ਚਾਹੀਦਾ, ਫੈਸਲਾ ਲੈਣਾ ਚਾਹੀਦਾ ਕਿ ਉਹ ਨੋਟ ਕਰਨ ਕਿ ਸਾਡਾ ਬੱਚਾ ਇਹ ਕੰਮ ਵੱਲ ਜਾਣਾ ਚਾਹੁੰਦਾ, ਇਹ ਪੜ੍ਹਨਾ ਚਾਹੁੰਦਾ। ਤੇ ਤੁਹਾਨੂੰ ਮੈਂ ਇੱਕ ਗੱਲ ਦੱਸ ਦੇਣਾ, ਛੋਟੀ ਜਿਹੀ ਮਿਸਾਲ ਬਣਾ ਲਈ, 12 BCI ਸਕੂਲ ਆਪਣੇ ਨਾਲ, ਤੇ ਮੈਂ, ਤੁਸੀਂ ਇੱਥੋਂ ਹੀ ਪੜ੍ਹੇ ਹੋਣੇ ਮੇਰੇ ਖਿਆਲ ਵਿੱਚ। ਇਹਨੇ ਕੋਈ 12 BC ਪੜ੍ਹੇ। ਮੈਂ 12 BC ਤੋਂ ਖੁਦ ਮੈਟ੍ਰਿਕ ਕੀਤਾ, ਬਲਾਲ ਬਾਈ ਨੇ ਵੀ 5 ਮਾਤਾਂ ਇੱਥੇ ਪੂਰੀਆਂ ਕੀਤੀਆਂ। ਤੇ ਬਸ ਮਸ਼ਹੂਰ ਮਾਰੂਫ ਟੀਚਰ ਆ ਸਾਡੇ ਮਾਸਟਰ ਮੁਖਤਿਆਰ ਸਾਹਿਬ, ਬੜੇ ਰਿਸਪੈਕਟਡ ਤੇ ਆਨਰੇਬਲ ਆ ਮੇਰੇ, ਉਹਨਾਂ ਕੋਲ ਮੈਂ ਪੜ੍ਹਦਾ ਰਿਹਾ। ਉਹ ਸਾਨੂੰ ਯਾਰ ਗੱਲਾਂ ਦੱਸਦੇ ਹੁੰਦੇ ਸੀ ਕਿ ਬੱਚਿਓ, ਗੱਲ ਬਣੀ 7ਵੀਂ ਕਲਾਸ ਦੀ ਗੱਲ ਹੈ, 7ਵੀਂ 2014 ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਸਾਨੂੰ ਬਹੁਤ ਮੋਟੀਵੇਟ ਕਰਦੇ ਹੁੰਦੇ ਸੀ ਕਿ ਬੱਚਿਓ ਅਗਰ ਤੁਸੀਂ ਪੜ੍ਹਨਾ ਨਹੀਂ ਚਾਹੁੰਦੇ ਤੇ ਨਾ ਪੜ੍ਹੋ, ਮਾਂ ਪਿਓ ਦਾ ਪੈਸਾ ਜ਼ਾਇਆ ਨਾ ਕਰੋ, ਮਾਂ ਪਿਓ ਦਾ ਪੈਸਾ, ਤੁਹਾਡਾ ਟਾਈਮ ਬਹੁਤ ਕੀਮਤੀ ਆ, ਤੁਸੀਂ ਅਗਰ ਧੋਖੇ 'ਚ ਰੱਖੋਗੇ ਤਾਂ ਕੱਲ ਨੂੰ ਧੋਖਾ ਖਾਓਗੇ। ਬਈ ਅਗਰ ਜਿੱਦਾਂ ਬੱਚਾ 9ਵੀਂ 10ਵੀਂ ਜਾ ਕੇ ਸਪਲੀਆਂ ਲੈ ਕੇ ਬਹਿ ਜਾਂਦਾ, ਵਾਪਸ ਹੋ ਜਾਂਦਾ, ਸੋ 10 ਸਾਲ ਜ਼ਿੰਦਗੀ ਦੇ ਜ਼ਾਇਆ ਕਰਕੇ ਫਿਰ ਕੰਮ ਕਾਰਾ ਹੁੰਦਾ, ਜਿਹੜਾ ਕਿ ਬਹੁਤ ਔਖਾ ਕੰਮ ਸਿੱਖਣਾ ਹੁੰਦਾ ਹੈ। ਤੇ ਬਲਾਲ ਬਾਈ ਨੇ ਜਿੱਦਾਂ 5 ਮਾਤਾਂ ਪੜ੍ਹ ਕੇ ਕੰਮ ਆ ਗਏ, ਅਗਰ ਤੁਸੀਂ ਇਦਾਂ ਹੀ ਬੱਚੇ ਨੂੰ ਹਨਾ ਉਹਦਾ ਦਿਮਾਗ ਪੜ੍ਹ ਲਓ ਤੁਸੀਂ ਕਿ ਯਾਰ ਇਹ ਕੰਮ ਚਾਹੁੰਦਾ ਕਿ ਪੜ੍ਹਾਈ ਚਾਹੁੰਦਾ, ਤਾਂ ਉਹਨੂੰ ਕੰਮ ਤੇ ਪਾ ਕੇ ਇਸ ਟਾਈਮ ਜਿੱਦਾਂ ਕਿ ਬਲਾਲ ਬਾਈ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਖੜੀ ਆ, ਕਾਰੀਗਰ ਹੋ ਗਏ ਨੇ, ਰੋਜ਼ੀ ਦੇ ਲਾਇਕ ਹੋ ਗਏ, ਅੱਛੀ ਰੋਜ਼ੀ ਕਮਾ ਰਿਹਾ। ਤੇ ਕਹਿਣ ਦਾ ਮਕਸਦ ਇਹ ਹੈ ਕਿ ਬੱਚਿਆਂ ਨੂੰ ਪੜ੍ਹ ਲਿਆ ਕਰੋ ਯਾਰ, ਇਹ ਬੱਚਾ ਕੰਮ ਚਾਹੁੰਦਾ। ਤੇ ਮਾਸਟਰ ਗੱਲ ਚੱਲ ਰਹੀ ਸਾਡੇ ਮੁਖਤਿਆਰ ਸਾਹਿਬ ਦੀ, ਤੇ ਮੁਖਤਿਆਰ ਸਾਹਿਬ ਕਹਿੰਦੇ ਸੀ ਕੰਜਰੋ, ਬੜਾ ਸ਼ੁਗਲੀ ਸਾਡੇ ਨਾਲ ਮਾਹੌਲ ਰੱਖਦੇ ਸੀ ਤੇ ਬਹੁਤ ਮਜ਼ਾ ਵੀ ਆਉਂਦਾ ਸੀ ਕਿ ਕੰਜਰੋ ਤੁਸੀਂ ਪੜ੍ਹਨਾ ਪੜ੍ਹੋ, ਨਹੀਂ ਤਾਂ ਟਾਈਮ ਸਿਰ ਛੱਡ ਕੇ ਜਾਓ, ਕੰਮਾਂ ਕਾਰਾਂ ਤੇ ਪੈ ਜਾਓ, ਕੱਲ ਨੂੰ ਮਾਂ ਪਿਓ ਦਾ ਸਹਾਰਾ ਬਣ ਜਾਓਗੇ। ਜਿੰਨਾ ਚਿਰ ਆ ਮੋਹਰਲੇ ਬੈਂਚ ਵਾਲੇ, ਅਗਲੇ ਬੈਂਚ ਵਾਲੇ ਪੜ੍ਹ ਲਿਖ ਕੇ ਨੌਕਰੀਆਂ ਲੱਗਣਗੇ ਤਾਂ ਤੁਸੀਂ ਕੱਲ ਉਹਨਾਂ ਜ਼ਿਕਰ ਰੋਜ਼ਗਾਰ ਹੁਨਰਮੰਦ ਹੋ ਕੇ ਮਾਂ ਪਿਓ ਦਾ ਸਹਾਰਾ ਬਣ ਜਾਓਗੇ, ਭੈਣ ਭਰਾਵਾਂ ਦਾ ਸਹਾਰਾ ਬਣ ਜਾਓਗੇ, ਰੋਜ਼ੀ ਲਾਇਕ ਹੋ ਜਾਓਗੇ। ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਅੱਜ ਦੀ ਵੀਡੀਓ ਉੱਥੇ ਤੱਕ ਸੀਮਤ ਕਰਦੇ ਆ, ਚੈਨਲ ਨੂੰ ਲਾਈਕ ਵੀ ਕਰੋ, ਵੀਡੀਓ ਨੂੰ ਲਾਈਕ ਕਰਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਤਾਂ ਬਲਾਲ ਭਾਈ ਬਹੁਤ ਥੈਂਕਸ ਟਾਈਮ ਦੇਣ ਦਾ। ਬਲਾਲ ਭਾਈ ਬਹੁਤ ਬਿਜ਼ੀ ਬੰਦੇ ਹੁੰਦੇ, ਇਹਨਾਂ ਕੋਲ ਬਹੁਤ ਔਖਾ ਟਾਈਮ ਲਿਆ। ਸੋ ਅੱਜ ਜੁਮਾ ਸੀ
ਤੇ ਥੈਂਕਸ ਬਲਾਲ ਬਾਈ, ਜਿਉਂਦੇ ਰਹੋ।